ਗਿਆਨੀ ਹਰਪ੍ਰੀਤ ਸਿੰਘ ਫਰੀਦਕੋਟ ਵਿਖੇ ਪੰਥਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ ਤੋਂ ਜੋ ਵਰਤਾਰਾ ਵਰਤ ਰਿਹਾ ਹੈ ਉਸ ਤੋਂ ਹਰ ਇੱਕ ਸਿੱਖ ਚਿੰਤਤ ਹੈ। ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਰਹੀ ਚੁਣੌਤੀ ਦਾ ਨਹੀਂ, ਮਸਲਾ ਇਹ ਹੈ ਕਿ ਚੁਣੌਤੀ ਉਹਨਾਂ ਵੱਲੋਂ ਮਿਲ ਰਹੀ ਹੈ ਜਿਨ੍ਹਾਂ ਦਾ ਜਨਮ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ। ਉਹਨਾਂ ਕਿਹਾ ਕਿ ਵਲਟੋਹਾ ਵੀ 2 ਦਸੰਬਰ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਤੈਅ ਕਰਨ ਲੱਗ ਪਿਆ ਸੀ ਅਤੇ ਫਿਰ ਉਸ ਨੂੰ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਬਹੁਤ ਵਿਸ਼ਾਲ ਹੈ। ਆਪਣੇ ਤੇ ਲਾਏ ਗਏ ਕਥਿਤ ਦੋਸ਼ਾਂ ਦਾ ਜਵਾਬ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਨਾਲ ਬਹਿਰੀਨ ਵਿਖੇ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੰਧਾਰੀ ਸਾਹਿਬ ਗਏ, ਇਸ ਦਾ ਬਹਿਰੀਨ ਦੀ ਸੰਗਤ ਵੀ ਗਵਾਹ ਹੈ। ਇਹ ਝੂਠ ਸਰਨਾ ਵੱਲੋਂ ਬੋਲਿਆ ਜਾ ਰਿਹਾ ਹੈ। ਬਹਿਰੀਨ ਦੀ ਸੰਗਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਸੰਬੰਧੀ ਚਿੱਠੀ ਲਿਖ ਕੇ ਵੀ ਸਪਸ਼ਟ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਦੋਸ਼ ਇਹ ਵੀ ਲਾਇਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਹਰ ਕੇ ਨਹੀਂ ਗਏ, ਪਰ ਜਿਸ ਸਮੇਂ ਬੁਰਜ ਜਵਾਹਰ ਕੇ ਵਾਲੀ ਘਟਨਾ ਹੋਈ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਨ। ਮੈਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਹੈੱਡ ਗ੍ਰੰਥੀ ਸੀ। ਉਹਨਾਂ ਕਿਹਾ ਕਿ ਅਜਨਾਲਾ ਘਟਨਾ ਸੰਬੰਧੀ ਵੀ ਮੇਰੇ ਤੇ ਦੋਸ਼ ਲਾਏ ਗਏ। ਉਸ ਸੰਬੰਧੀ ਪੜਤਾਲੀਆ ਕਮੇਟੀ ਬਣਾਈ ਗਈ। ਉਸ ਪੜਤਾਲੀਆ ਕਮੇਟੀ ਦਾ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਸੀ। ਉਹਨਾਂ ਨੇ ਰਿਪੋਰਟ ਉਦੋਂ ਦਿੱਤੀ ਜਦੋਂ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਇਹ ਦੋਸ਼ ਵੀ ਮੇਰੇ ਤੇ ਲਾ ਦਿੱਤਾ ਗਿਆ। ਉਹਨਾਂ ਕਿਹਾ ਕਿ ਕੀ ਉਕਤ ਸਾਰੀਆਂ ਘਟਨਾਵਾਂ 2 ਦਸੰਬਰ ਤੋਂ ਬਾਅਦ ਹੀ ਪਤਾ ਲੱਗੀਆਂ। ਉਹਨਾਂ ਅੱਗੇ ਕਿਹਾ ਕਿ ਇੱਕ ਦੋਸ਼ ਇਹ ਵੀ ਲਾਇਆ ਗਿਆ ਕਿ 5 ਪਿਆਰਿਆਂ ਸਾਹਮਣੇ ਖੜ ਕੇ ਪੱਖ ਰੱਖਣਾ ਮਰਿਆਦਾ ਦੀ ਉਲੰਘਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਸਭ ਤੋਂ ਵੱਡੀ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਹੈ ਤੇ ਜੇਕਰ ਉੱਥੇ ਪੱਖ ਰੱਖ ਦਿੱਤਾ ਤਾਂ ਉਹ ਵੀ ਇਹਨਾਂ ਅਨੁਸਾਰ ਮਰਿਆਦਾ ਦੀ ਉਲੰਘਣਾ ਹੋ ਗਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਰਬਮ ਸੁਦਾਨੀ ਅੰਮ੍ਰਿਤ ਕੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਆਪ ਜੀ ਨੇ ਵੱਡਾ ਤਰੱਦਦ ਕਰਕੇ ਅੱਜ ਦੇ ਇਹਨਾਂ ਸਮਾਗਮਾਂ ਦਾ ਆਯੋਜਨ ਕੀਤਾ ਹੈ और मैनू निमाण बख्शिया। जो वरतारा पिछले कुछ महीनों तो वरत रहा है उसने हरेक सिख नूं चिंतित किया है और हरेक सिख वड्डी चिंता है। मसला ये नहीं है श्री अकाल तख्त साहिब नूं चुनौती मिल रही है। ये चुनौती तो उदों तो ही मिलनी शुरू हो गई सी जदों श्री गुरु हरगोबिंद साहिब जी ने श्री अकाल तख्त साहिब की सिरजना की सी। फिर मसला की है? बड़ा मसला यह है कि चुनौती उन्हां वालों मिल रही है जिन्हां दा जन्म ही श्री अकाल तख्त साहिब तो है। ये दुखदाई है। भाई गुरदास जी ने एक शब्द किया कि जे घर भरना है बाहर कम रखना कि जे पहरेदारी घर के समान नूं लुटण पै ते फिर घर कौन बचा सकता है? घर किवें बच सकता है? यह मुख्य विषय है कि जिस श्रोमणी अकाली दल का जन्म श्री अकाल तख्त साहिब फसील तो होया और इसलिए होया कि श्री अकाल तख्त साहिब जी दी परंपरावां दी और सिख सिद्धांतां की राखी करनी है। उसे अकाली दल के कुछ आगुआं ने श्री अकाल तख्त साहिब नूं चुनौती देनी शुरू कर। जिवें मेरे तो पहले दस्सिया गया कि 2 दसंबर के फैसले तो जो मुनकर हो गए।
ਮਾਨਯੋਗ ਸਿੰਘ ਸਾਹਿਬ ਕੈਦੀ ਰਘਬੀਰ ਸਿੰਘ ਜੀ ਦੇ ਬਿਆਨ ਦੀ ਵੀ ਚਰਚਾ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਮਝਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਘੇਰਾ ਵਿਸ਼ਵ ਵਿਆਪੀ ਹੈ। ਮੈਨੂੰ ਤਾਂ ਅੱਜ ਪਤਾ ਲੱਗਿਆ, ਦੱਸਿਆ ਕਿ ਐਗਜ਼ੈਕਟਿਵ ਦੇ ਮੈਂਬਰਾਂ ਨੇ ਕਿ ਇਹਦਾ ਘੇਰਾ ਤਾਂ ਚਾਰ ਦੀਵਾਰੀ ਤੱਕ ਹੀ ਹੈ। ਇਹ ਸੁਨੇਹਾ 2 ਦਸੰਬਰ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਸਾਨੂੰ। ਇਹ ਸੁਨੇਹਾ 2 ਦਸੰਬਰ ਤੋਂ ਪਹਿਲਾਂ ਵੀ ਮਿਲਿਆ ਸੀ ਕਿ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਅਧਿਕਾਰ ਕਰਨੀ ਹੈ। ਤੇ ਜਿਹਨੇ ਸੁਨੇਹਾ ਦਿੱਤਾ ਸੀ ਕਿ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ, ਤੁਸੀਂ ਧਾਰਮਿਕ ਫੈਸਲੇ ਕਰ ਸਕਦੇ ਹੋ, ਉਹਨੂੰ ਦੱਸਣਾ ਪਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ। ਕਿਵੇਂ ਦੱਸਿਆ ਪਤਾ? ਉਹਨੂੰ 10 ਸਾਲ ਵਾਸਤੇ ਪਾਰਟੀ ਨੂੰ ਬਾਹਰ ਕੱਢ ਕੇ ਮਾਰਿਆ, ਕਿਉਂਕਿ ਉਹ ਸੀਮਾ ਦੱਸਦਾ ਪਿਆ ਸੀ ਅਕਾਲ ਤਖਤ ਸਾਹਿਬ ਵੀ ਤੁਹਾਡੀ ਸੀਮਾ ਇੱਥੋਂ ਤੱਕ ਹੈ। ਤੇ ਫਿਰ ਉਹਨੂੰ ਦੱਸਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਜਿਹੜੀ ਹੈ ਉਹ ਜਿੱਥੋਂ ਤੱਕ ਤੂੰ ਕਹਿੰਦਾ ਉੱਥੋਂ ਤੱਕ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਜਿਹੜੀ ਹੈ ਬਹੁਤ ਵੱਡੀ ਹੈ। ਇਹ ਦੱਸਣਾ ਪਿਆ, ਦੱਸਣ ਲਈ 10 ਸਾਲ ਵਾਸਤੇ ਉਹ ਬਾਹਰ ਕੱਢਿਆ ਸੀ। ਮੈਂ ਅੱਜ ਆਪਣੀ ਗੱਲ ਤਾਂ ਨਹੀਂ ਕਰਨੀ ਚਾਹੁੰਦਾ ਸੀ, ਹਰਮੰਦਰ ਬਰਾੜ ਸਾਹਿਬ ਜੋ ਐਡਵੋਕੇਟ ਨੇ ਔਰ ਮੈਂਬਰ ਵੀ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਜਰ ਚੇਤਰ ਅੱਜ ਇਹਨਾਂ ਨੂੰ ਇਸ ਸਮਾਗਮ ਤੇ ਦੇਖ ਕੇ ਮੈਨੂੰ ਖਿਆਲ ਆ ਗਿਆ, ਮੈਂ ਤਾਂ ਭੁੱਲ ਸੀ ਕਿਤਾ ਵਕੀਲ ਹੈ ਜਿਹੜਾ 18-20 ਸਾਲ ਪੁਰਾਣੇ ਮਾਮਲੇ ਨੇ, ਇਹ ਤਾਂ ਵਕੀਲ ਹੁੰਦੇ ਸੀ ਜਿਹੜਾ ਮੇਰੇ ਇਨਲਾਅ ਦਾ ਮਾਮਲਾ ਚੱਲਦਾ ਸੀ, ਸਿਸਟਰ ਲਾਅ ਦਾ ਮਾਮਲਾ ਚੱਲਦਾ ਸੀ, ਉਹਦੇ ਚ ਵਕੀਲ ਸੀ ਜਿਹਦੇ ਚ ਮੈਨੂੰ ਦੋਸ਼ੀ ਬਣਾਇਆ। ਨਾ ਮੇਰਾ ਕੋਰਟ ਦੀਆਂ ਪ੍ਰੋਸੀਡਿੰਗਸ ਦੇ ਵਿੱਚ ਨਾ ਮੇਰਾ ਪੰਚਾਇਤ ਨਾਮੇ ਦੇ ਵਿੱਚ ਕਿਤੇ ਨਾ ਔਰ ਮਾਮਲਾ 18 ਸਾਲ ਪਹਿਲਾਂ ਚੱਲਿਆ, 10 ਸਾਲ ਪਹਿਲਾਂ ਨਿਬੜ ਗਿਆ। ਉਹ ਸਾਡੀ ਬੇਟੀ ਦੂਜੀ ਜਗ੍ਹਾ ਵਿਆਹੀ ਗਈ, ਉੱਥੇ ਸੁਖੀ ਵਸਦੀ ਹੈ, ਉਹਦੇ ਬੱਚੇ ਵੀ ਉੱਥੇ ਹੋ ਗਏ ਨੇ ਹੁਣ। ਤੇ 18 ਸਾਲ ਪੁਰਾਣੇ ਮਾਮਲੇ 'ਚ ਉਹ ਪੁਰਾਣਾ ਜਿਹੜਾ ਸੀਗਾ ਰਿਸ਼ਤੇਦਾਰ ਜਿਹੜਾ ਸੀ ਕੱਢ ਕੇ ਲਿਆ ਕੇ ਨੌਕਰੀ ਦਾ ਲਾਲਚ ਦੇ ਕੇ ਉਹਦੇ ਤੋਂ ਬਿਆਨ ਦਵਾਇਆ 2 ਦਸੰਬਰ ਦੇ ਫੈਸਲੇ ਤੋਂ ਬਾਅਦ। ਇਹ ਘਰਾਣੇ ਦੀ ਗੱਲ ਹੈ, ਮੇਰੇ ਤੇ ਦੋਸ਼ ਲਾਏ ਜਿਹੜੇ ਰਿਪੋਰਟ ਦੇ ਵਿੱਚ ਮੇਰੇ ਤੇ ਦੋਸ਼ ਲਾਏ ਨਾ, ਜੇ ਮੈਂ ਤੁਹਾਨੂੰ ਸੁਣਾਵਾਂ ਤਾਂ ਤੁਸੀਂ ਹੱਸੋਗੇ। ਵਿਚਕਾਲੀਆਂ ਗੱਲਾਂ ਕੀਤੀਆਂ। ਮੈਨੂੰ ਦੱਸਿਆ ਕਿਸੇ ਨੇ ਕਿ ਰਾਤ ਦਿੱਲੀ ਦਾ ਇੱਕ ਸਿੱਖ ਆਗੂ ਟੀਵੀ ਚੈਨਲ ਦੇ ਉੱਤੇ ਬੋਲ ਰਿਹਾ ਸੀ ਕਿ 3-4 ਮਹੀਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਬਹਿਰੀਨ ਗਏ ਤੇ ਉਹਨਾਂ ਨਾਲ ਇੱਕ ਬੀਬੀ ਗਈ ਵੀ ਹੈ। ਮੇਰੇ ਨਾਲ ਦੁਬਈ ਦਾ ਸਭ ਤੋਂ ਵੱਡਾ ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਦਰਬਾਰ, ਉਹਦੇ ਜਿਹੜੇ ਚੇਅਰਮੈਨ ਹੈ ਕੰਧਾਰੀ ਸਾਹਿਬ, ਉਹ ਗਏ ਸੀ ਰਾਤ। ਉੱਥੇ ਗੁਰਦੁਆਰੇ ਨੂੰ ਸਰਕਾਰ ਵੱਲੋਂ ਮਾਨਤਾ ਮਿਲੀ ਹੈ, ਉਹਦੀ ਖੁਸ਼ੀ ਦੇ ਵਿੱਚ ਸਮਾਗਮ ਰੱਖਿਆ ਸੀ ਬਹਿਰੀਨ ਦੀ ਸੰਗਤ ਨੇ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 24 ਚ। ਇਹ ਸਾਰੇ ਪ੍ਰਬੰਧਕ ਉੱਥੇ ਗਵਾਹ ਹੈ। ਮੈਂ ਇਕੱਲਾ ਗਿਆ ਤੇ ਇਕੱਲਾ ਹੀ ਆਇਆ। ਉੱਥੇ ਮੇਰੇ ਨਾਲ ਸਿਰਫ ਤੇ ਸਿਰਫ ਦੁਬਈ ਗੁਰਦੁਆਰੇ ਦੇ ਚੇਅਰਮੈਨ ਕੰਧਾਰੀ ਸਾਹਿਬ ਜਿਹੜੇ ਉਹ ਮੌਜੂਦ ਸੀ। ਕਿੱਡਾ ਝੂਠ ਬੋਲਿਆ ਗਿਆ। ਇਹ 4 ਮਹੀਨੇ ਪਹਿਲਾਂ ਇੱਕ ਬੀਬੀ ਜਿਹੜੀ ਹੈ ਜੀ ਹੋ ਗਈ, ਔਰ ਵੱਡਾ ਦਿੱਲੀ ਦਾ ਇੱਕ ਆਗੂ ਜਿਹੜਾ ਸ਼ਰੇਆਮ ਝੂਠ ਬੋਲ ਰਿਹਾ। ਬਹਿਰੀਨ ਦੀ ਸੰਗਤ, ਬਹਿਰੀਨ ਦੀਆਂ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਸਮਾਗਮ ਕੀਤਾ ਗਵਾਹ ਹੈ, ਉਹਨਾਂ ਨੂੰ ਤਾਂ ਪੁੱਛ ਲਓ। ਜਿਹੜਾ ਰਿਪੋਰਟ ਦੇ ਵਿੱਚ ਲਿਖਿਆ ਇੱਕ ਬੀਬੀ ਗਈ, ਉਹ 2019 ਦੀ ਘਟਨਾ। ਮੈਨੂੰ ਵੀ ਸੱਦਿਆ ਤੇ ਇੱਕ ਬੀਬੀ ਪ੍ਰਚਾਰਕ ਨੂੰ ਵੀ ਸੱਦਿਆ। ਜਿਵੇਂ ਢਾਡੀ ਜਥਾ ਜਾਵੇ ਤੇ ਇਹਨਾਂ ਦੇ ਨਾਲ ਕੋਈ ਪ੍ਰਚਾਰਕ ਹੋਰ ਵੀ ਸੱਦਿਆ ਹੋਵੇ ਪ੍ਰਬੰਧਕਾਂ ਨੇ, ਸਭ ਹੀ ਲੈਂਦੇ ਆ ਕਿ ਢਾਡੀ ਜਥਾ ਸੱਦ ਲਿਆ, ਰਾਗੀ ਜਥਾ ਸੱਦ ਲਿਆ, ਇਕੱਠੇ ਇੱਕੋ ਜਹਾਜ਼ ਚੱਲ ਜਾਣ। ਰਿਹਾਇਸ਼ ਵੱਖਰੀ ਵੱਖਰੀ,
ਇੱਕੋ ਜਹਾਜ਼ 'ਚ ਗਏ ਆ ਤੇ ਉਹਨੂੰ ਗੁਨਾਹ ਬਣਾਤਾ ਤੇ ਬੀਬੀ ਨਾਲ ਗਈ ਹੈ ਜੀ। ਉਹ ਪ੍ਰਬੰਧਕਾਂ ਨੂੰ ਤਾਂ ਪੁੱਛ ਲਓ, ਉੱਥੇ ਜਿਹੜੇ ਗੁਰਦੁਆਰੇ 6 ਗੁਰਦੁਆਰੇ ਸਾਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖੀ ਮਹੀਨਾ ਪਹਿਲਾਂ ਕਿ ਅਸੀਂ ਗਵਾਹ ਹਾਂ। ਇੱਥੇ ਗਿਆਨੀ ਹਰਪ੍ਰੀਤ ਸਿੰਘ ਆਏ ਆ, ਸਾਡੇ ਹੀ ਕਿਸੇ ਮੈਂਬਰ ਦੀ ਸਿਫਾਰਿਸ਼ ਦੇ ਉੱਤੇ ਇੱਕ ਪ੍ਰਚਾਰਕ ਬੀਬੀ ਨੂੰ ਸੱਦਿਆ ਗਿਆ, ਉਹਦੀ ਰਿਹਾਇਸ਼ ਵੱਖਰੀ ਹੈ, ਸਾਡੀ ਵੱਖਰੀ ਹੈ, ਆਏ ਕੋ ਫਲੈਟ ਤੇ ਜ਼ਰੂਰ ਹੈ, ਅਸੀਂ ਗਵਾਹ ਹਾਂ। ਅਸੀਂ ਸਿੰਘ ਸਾਹਿਬ ਦੇ ਨਾਲ ਰਹੇ ਹਾਂ 3 ਦਿਨ, ਘੱਟੋ ਘੱਟ 12-15 ਸਿੰਘ। ਲੇਕਿਨ ਉਹ ਚਿੱਠੀ ਨੂੰ ਆਧਾਰ ਨਹੀਂ ਬਣਾਇਆ ਗਿਆ, ਚਿੱਠੀ ਛੱਡੀ ਦਿੱਤੀ ਵੀ ਆਈ ਨਹੀਂ ਚਿੱਠੀ। ਇਹ ਮੇਰੇ ਤੇ ਦੋਸ਼ ਲਾ। ਹੋਰ ਪਤਾ ਕਿਹੜਾ ਦੋਸ਼ ਲਾਇਆ? ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਰ ਕੇ ਨਹੀਂ ਗਏ। 2015 ਦੇ ਵਿੱਚ ਘਟਨਾ ਵਾਪਰੀ ਬੁਰਜ ਜਵਾਰ ਕੇ ਆਣੇ ਦੀ। ਉਦੋਂ ਮੈਂ ਮੁਕਤਸਰ ਸਾਹਿਬ ਹੈਡ ਗ੍ਰੰਥੀ ਸੀ। ਇਹ ਵੀ ਨਹੀਂ ਪਤਾ ਕੀਤਾ ਵੀ ਮੈਂ ਉਹਦੇ ਜਥੇਦਾਰ ਸੀ ਕਿ ਹੈਡ ਗ੍ਰੰਥੀ ਸੀ। ਲਿਖਤਾ ਉਗਰਸਾ ਸਿੰਘ ਗੁਰਡੋਏ ਦੇ ਬਿਆਨਾਂ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਰ ਕੇ ਨਹੀਂ ਗਏ। ਜਦੋਂ ਘਟਨਾ ਵਾਪਰੀ ਸੀ ਨਾ ਬੁਰਜ ਜਵਾਰ ਕੇ ਆਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਗਾੜੀ ਦੇ ਵਿੱਚ ਅੰਗ ਖਿਲਾਰੇ ਗਏ ਸੀ। ਉਹਨਾਂ ਅੰਗਾਂ ਦੀ ਰਸੀਦਿੰਗ ਜਿਹੜੀ ਹੈ ਉਹ ਮੈਂ ਹੀ ਦਿੱਤੀ ਸੀ ਮੁਕਤਸਰ ਸਾਹਿਬ ਹੈਡ ਗ੍ਰੰਥੀ ਵਜੋਂ, ਮੇਰੇ ਸਾਈਨ ਹੋਏ ਹੋਏ। ਤੇ ਜਾਣਾ ਤਾਂ ਚਾਹੀਦਾ ਸੀ ਉਸ ਵੇਲੇ ਦੇ ਜਥੇਦਾਰਾਂ ਨੂੰ। ਅਕਾਲ ਤਖਤ ਦੇ ਜਥੇਦਾਰ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸੀ, ਦਮਦਮਾ ਸਾਹਿਬ ਦੇ ਜਥੇਦਾਰ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਸੀ। ਉਹਨਾਂ ਨੂੰ ਤਾਂ ਤੁਸੀਂ ਥੰਮਾ ਥੱਲੇ ਲੁਕੋਇਆ ਹੋਇਆ ਸੀ। ਤੇ ਰਿਪੋਰਟ 'ਚ ਲਿਖਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਡਾ ਦੋਸ਼ ਹੈ ਕਿ ਇਹ ਬੁਰਜ ਜਵਾਰ ਕੇ ਨਹੀਂ ਗਏ। ਇੱਕ ਹੋਰ ਵੱਡਾ ਦੋਸ਼ ਲਾਇਆ, ਕਹਿੰਦੇ ਜੀ ਜਦੋਂ ਭਾਈ ਅਮਰਪਾਲ ਸਿੰਘ ਮਹਾਰਾਜ ਦਾ ਸਰੂਪ ਲੈ ਕੇ ਥਾਣੇ ਵੱਲ ਗਏ ਨਾ, ਉੱਥੇ ਜਿਹੜਾ ਘਟਨਾ ਵਾਪਰੀ ਸੀ ਅਜਨਾਲੇ ਦੇ ਵਿੱਚ, ਉਹਦੇ ਸਬੰਧ ਦੇ ਵਿੱਚ ਇੱਕ ਪੜਤਾਲ ਕਮੇਟੀ ਅਸੀਂ ਬਣਾਈ ਸੀ। ਸਾਨੂੰ ਕਿਹਾ ਗਿਆ ਜੀ ਦੱਸੋ ਕਿ ਇਹ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਸੇ ਲਿਜਾਣਾ ਸਹੀ ਹੈ ਜਾਂ ਨਹੀਂ ਸਹੀ ਹੈ। ਅਸੀਂ ਇੱਕ ਪੜਤਾਲੀਆ ਕਮੇਟੀ ਬਣਾਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਉਸ ਪੜਤਾਲੀਆ ਕਮੇਟੀ ਦਾ ਮੁਖੀ ਸੀ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ। ਪਹਿਲੀ ਗੱਲ ਤਾਂ ਉਹ ਰਿਪੋਰਟ ਉਦੋਂ ਪੇਸ਼ ਕਰਦੇ ਨੇ ਜਦੋਂ ਮੈਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਮੈਨੂੰ ਫਾਰਗ ਕਰ ਦਿੱਤਾ ਗਿਆ ਸੀ। ਤੇ ਦੂਜੀ ਗੱਲ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਤੇ ਲਿਖਿਆ ਹੀ ਨਹੀਂ ਕਿ ਇਹਨਾਂ ਨੇ ਗਲਤ ਕੀਤਾ। ਉਹ ਅਕਾਲ ਤਖਤ ਸਾਹਿਬ ਦੇ ਪਈ ਹੈ ਰਿਪੋਰਟ, ਪੜ੍ਹ ਲਓ। ਤੇ ਮੈਂ ਕਾਰਵਾਈ ਕੀ ਕਰਨੀ ਸੀ? ਮੈਂ ਕਾਰਵਾਈ ਕੀ ਕਰਨੀ ਸੀ ਜਦੋਂ ਉਹਨਾਂ ਨੇ ਲਿਖਿਆ ਹੀ ਨਹੀਂ ਕਿ ਗਲਤ ਹੋਇਆ? ਪੜ੍ਹ ਲਓ ਰਿਪੋਰਟ ਪਈ ਹੈ ਅਕਾਲ ਤਖਤ ਸਾਹਿਬ ਤੇ। ਉਹ ਵੀ ਮੇਰੇ ਤੇ ਦੋਸ਼ ਲਾਇਆ ਕਿ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਮੇਰੇ ਤੇ ਦੋਸ਼ ਲਾਇਆ, ਕਹਿੰਦੇ ਵੀ ਭਗਵੰਤ ਮਾਨ ਦਾ ਜਦੋਂ ਵਿਆਹ ਹੋਇਆ ਨਾ ਉਹਦੇ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਗਏ ਬਾਬਾ ਬਲਵੀਰ ਸਿੰਘ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਮੈਨੂੰ ਵੀ ਕਿਸੇ ਨੇ ਦਰਖਾਸਤ ਦਿੱਤੀ, ਮੈਂ ਕਿਹਾ ਉਸ ਵਿਆਹ 'ਚ ਸ਼ਾਮਲ ਸੀ, ਮੈਨੂੰ ਕੀ ਪਤਾ। ਅੱਜ ਤੁਸੀਂ ਦੱਸਦੇ ਪਏ ਹੋ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਉਹ ਵੀ ਮੇਰੇ ਤੇ ਦੋਸ਼ ਲਾਇਆ ਕਿ ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਕਾਰਵਾਈ ਕਾਹਦੀ ਕਰਨੀ ਸੀ? ਕੀ ਤੁਸੀਂ ਲਿਖ ਕੇ ਦਿੱਤਾ ਸੀ ਉਸ ਵੇਲੇ ਮੈਨੂੰ ਵੀ ਉੱਥੇ ਆ ਬੇਅਦਬੀ ਹੋਈ? ਮਤਲਬ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਉਸ ਰਿਪੋਰਟ ਦੇ ਵਿੱਚ ਲਿਖੀਆਂ ਨੇ, ਜਿਨ੍ਹਾਂ ਦਾ ਮੇਰੇ ਨਾਲ ਕੋਈ ਵਾਹ ਵਾਸਤਾ ਨਹੀਂ। ਕਿੱਡਾ ਝੂਠ! ਔਰ ਇਹ ਸਾਰੀਆਂ ਗੱਲਾਂ 2 ਦਸੰਬਰ ਤੋਂ ਬਾਅਦ ਹੀ ਨਿਕਲੀਆਂ। ਉਹ ਬਹਿਰੀਨਾ ਦੀ ਘਟਨਾ ਤਾਂ 5 ਸਾਲ ਪੁਰਾਣੀ, 5 ਸਾਲ ਪਹਿਲਾਂ ਵੀ ਤੁਹਾਨੂੰ ਪਤਾ ਲੱਗਿਆ ਵੀ ਇੱਕ ਬੀਬੀ ਕਹਿੰਦੀ ਹਰਪ੍ਰੀਤ ਸਿੰਘ ਨਾਲ ਗਈ। 2 ਦਸੰਬਰ ਤੋਂ ਬਾਅਦ ਹੀ ਅਚਾਨਕ ਤੁਹਾਨੂੰ ਜਾਣਕਾਰੀ ਮਿਲ ਜਾਂਦੀ। ਬੜੀ ਮਾੜੀ ਗੱਲ ਹੋ ਗਈ ਜੀ, ਇੱਕ ਬੀਬੀ ਨਾਲ ਸਫ਼ਰ ਕਰ ਲਿਆ। ਇਹ ਤਾਂ ਮਰਿਆਦਾ ਦੀ ਉਲੰਘਣਾ ਹੋ ਗਈ। ਇੱਕ ਜਥੇਦਾਰ ਨਾਲ ਬੀਬੀ ਸਫ਼ਰ ਨਹੀਂ ਕਰ ਸਕਦੀ। ਉਹ ਭਾਈ ਉਹ ਭੈਣ ਵੀ ਹੋ ਸਕਦੀ ਹੈ, ਉਹ ਬੱਚੀ ਵੀ ਹੋ ਸਕਦੀ ਹੈ। ਇਹਦੀ ਕਮਾਲ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਘਟੀਆ ਕਿਸਮ ਦੀਆਂ ਜਿਹੜੀਆਂ ਨੇ ਇਹ ਉਸ ਰਿਪੋਰਟ ਦੇ ਵਿੱਚ ਕੀਤੀਆਂ ਗਈਆਂ, ਜਿਹੜੀ ਰਿਪੋਰਟ ਜਿਹੜੀ ਹੈ ਉਹ ਮੇਰੇ ਖਿਲਾਫ ਲਿਖੀ ਗਈ। ਤੇ ਹੁਣ ਉਹਨੂੰ ਸਹੀ ਦੱਸਣ ਵਾਸਤੇ, ਉਹਨੂੰ ਮਾਨਤਾ ਪ੍ਰਾਪਤ ਕਰਾਉਣ ਵਾਸਤੇ ਮੈਨੂੰ ਪਤਾ ਲੱਗਿਆ ਕੱਲ 5 ਚੈਨਲਾਂ ਦੇ ਉੱਤੇ 5 ਬੰਦੇ ਬੈਠੇ ਸੀ ਮੇਰੇ ਖਿਲਾਫ ਬੋਲਣ ਵਾਸਤੇ। 5 ਚੈਨਲਾਂ ਤੇ 5 ਬੰਦੇ। ਇੱਕ ਨੇ ਤਾਂ ਹੱਦ ਹੀ ਮੁਕਾਤੀ। ਮੈਨੂੰ ਤਾਂ ਵਿਦੇਸ਼ਾਂ ਤੋਂ ਫੋਨ ਆਉਂਦੇ ਸੀ ਜੀ ਸਿੰਘ ਸਾਹਿਬ ਜੀ ਖਿਆਲ ਰੱਖਿਓ ਕੈਪਟਨ ਕਮਲਜੀਤ ਨਾਲ ਬਹੁਤ ਭੈੜੀ ਹੋਈ ਸੀ, ਤੁਹਾਡੇ ਨਾਲ ਏਦਾਂ ਵੀ ਨਾ ਹੋ ਜਾਵੇ। ਤੇ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ। ਇੱਕ ਗੱਲ ਕਹਿੰਦਾ ਸੁਖਬੀਰ ਸਿੰਘ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਖਤਰਾ ਹੈ। ਇੱਕ ਸਧਾਰਨ ਬੰਦੇ ਤੋਂ ਉਸ ਬੰਦੇ ਨੂੰ ਖਤਰਾ ਜਿਹੜਾ Z+ ਸੁਰੱਖਿਆ ਦੇ ਬੈਠੇ। ਕਿਹਦੀ ਹੈਰਾਨੀ ਦੀ ਗੱਲ ਹੈ।
ਹੁਣ ਜੇ ਬਾਥਰੂਮ ਦੇ ਵਿੱਚ ਤਿਲਕ ਕੇ ਇੱਕ ਮੋਢਾ ਕਿਸੇ ਦਾ ਉਤਰ ਜਾਂਦਾ ਤੇ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ ਥੋੜੀ ਹੈ। ਜੇ ਬਾਥਰੂਮ ਦੇ ਵਿੱਚ ਤਿਲਕ ਕੇ ਮੋਢਾ ਉਤਰ ਗਿਆ ਜਾਂ ਮੋਢਾ ਫ੍ਰੈਕਚਰ ਹੋ ਗਿਆ ਤੇ ਮੈਂ ਥੋੜੀ ਦੋਸ਼ੀ ਹਾਂ ਉਹਦਾ। ਕਰਨਾ ਵਾਪਰ ਗਈ, ਕਹਿੰਦੇ ਮੋਢਾ ਉੱਤਰ ਗਿਆ ਜੀ ਪ੍ਰਧਾਨ ਜੀ ਦਾ, ਤੇ ਮੈਂਬਰ ਸਾਹਿਬ ਕਹਿੰਦੇ ਜੇ ਗਿਆਨੀ ਸੁਖਬੀਰ ਸਿੰਘ ਬਾਦਲ ਨੂੰ ਕੁਝ ਹੁੰਦਾ ਹੈ ਕਿ ਉਹਦੇ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਣਗੇ। ਇੱਕ ਸਧਾਰਨ ਬੰਦਾ ਜ਼ਿੰਮੇਵਾਰ ਹੋਊਗਾ, ਇੱਕ VVI ਪਰਸਨ ਤੇ ਲੋਕ ਮੈਨੂੰ ਕਹੀ ਜਾਂਦੇ ਦੇਸ਼ਾਂ ਵਿਦੇਸ਼ਾਂ ਚੋਂ ਫੋਨ ਕਰਕੇ ਉਹ ਬਚਿਓ ਜੀ ਕਿਤੇ ਕੈਪਟਨ ਕਮਲਜੀਤ ਵਾਲੀ ਨਾ ਹੋ ਜਾਏ, ਕਿਤੇ ਕੈਪਟਨ ਕਮਲਜੀਤ ਸਿੰਘ ਵਾਲੀ ਨਾ ਹੋ ਜਾਏ। ਇਹ ਗੱਲਾਂ ਕਰਦੇ ਚਲੋ ਮੈਂ ਇਹ ਗੱਲਾਂ ਕਰਨੀਆਂ ਨਹੀਂ ਸੀ ਅੱਜ, ਕਿਉਂਕਿ ਆਪਣਾ ਰੋਣਾ ਰੋਂਦੇ ਬਹੁਤਾ ਚੰਗੇ ਵੀ ਨਹੀਂ ਲੱਗਦੇ, ਪਰ ਬਰਾੜ ਸਾਹਿਬ ਨੂੰ ਦੇਖ ਕੇ ਚੇਤੇ ਆ ਗਿਆ ਵੀ ਇਹ ਤਾਂ ਵਕੀਲ ਰਹੇ ਨੇ ਇਸ ਮਾਮਲੇ ਦੇ, ਇਹਨਾਂ ਨੂੰ ਤਾਂ ਪਤਾ ਸਾਰੀ ਪ੍ਰੋਸੀਡਿੰਗ ਦਾ। ਮੈਂ ਕਿੱਥੇ ਸੀ, ਮੈਂ ਕਦੇ ਇਹਨਾਂ ਕੋਲ ਆਇਆ ਕੋਰਟ ਦੇ ਵਿੱਚ, ਮੈਂ ਕਿਹਾ ਕਿ ਮੇਰੀ ਇਨਲਾਸ ਦੀ ਮਦਦ ਕਰੋ ਜੀ। ਕਮਾਲ ਦੀ ਗੱਲ ਹੈ, ਇੱਕ ਦਿਨ ਵੀ ਮੈਂ ਕਚਹਿਰੀ ਨਹੀਂ ਗਿਆ ਜੀ ਆਪਣੇ ਸਹੁਰਿਆਂ ਦੇ ਨਾਲ, ਥਾਣੇ ਨਹੀਂ ਗਿਆ ਮੈਂ ਜੀ ਉਹਨਾਂ ਨਾਲ, ਕਿਸੇ ਪੰਚਾਇਤ 'ਚ ਨਹੀਂ ਗਿਆ ਉਹਨਾਂ ਨਾਲ ਮੈਂ, ਕਿ ਮੈਂ ਮੁਕਤਸਰ ਦਾ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਹਾਂ, ਮੈਂ ਸ਼ੋਭਾਰੀ ਦਾ। ਇੱਕ ਮੇਰੇ ਤੇ ਦੋਸਤ ਆਇਆ, ਕਹਿੰਦੇ ਜੀ ਉਹ ਤਖਸ਼ੀ ਦਮਦਮਾ ਸਾਹਿਬ ਪੰਜਾਂ ਪੈਰਾਂ ਦੇ ਸਾਹਮਣੇ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੱਥ ਰੱਖਿਆ ਜੀ, ਬੜੀ ਮਰਿਆਦਾ ਦੀ ਗਣਨਾ ਕਰਦੀ। ਮੈਨੂੰ ਬਹੁਤ ਸਾਰੀ ਬੁੱਧੀਜੀਵੀਆਂ ਨੇ ਕਿਹਾ ਕਿ ਸਿੰਘ ਸਾਹਿਬ ਤੁਸੀਂ ਕੋਰਟ 'ਚ ਨਹੀਂ ਜਾਣਾ, ਜੋ ਤੁਹਾਡੇ ਨਾਲ ਇਹਨਾਂ ਨੇ ਕੀਤੀ ਉਹਦੇ ਖਿਲਾਫ ਕੋਰਟ 'ਚ ਨਹੀਂ ਜਾਣਾ। ਇੱਥੋਂ ਤੱਕ ਮੇਰੇ ਅਧਿਆਪਕ ਰਹੇ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਪਾਲ ਸਿੰਘ ਪੰਨੂ ਵਰਗਿਆਂ ਨੇ ਵੀ ਮੈਨੂੰ ਸੁਨੇਹਾ ਭੇਜਿਆ ਕਿ ਕੋਰਟ 'ਚ ਨਹੀਂ ਜਾਣਾ। ਮੈਂ ਕਿਹਾ ਬਿਲਕੁਲ ਸਹੀ ਗੱਲ ਹੈ, ਨਹੀਂ ਜਾਂਦੇ। ਹੁਣ ਕੋਰਟ 'ਚ ਨਹੀਂ ਜਾਣਾ, ਉਹ ਜਨਤਾ ਤੱਕ ਦੇ ਉੱਤੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਪੱਖ ਰੱਖ ਸਕਦਾ ਹੈ, ਤੇ ਜੋ ਉੱਥੇ ਵੀ ਨਹੀਂ ਰੱਖ ਸਕਦਾ ਤੇ ਫਿਰ ਕਿੱਥੇ ਰੱਖੂਗਾ? ਕੋਰਟ 'ਚ ਜਾਣਾ ਨਹੀਂ ਹੈ। ਤਖਤ ਸਾਹਿਬ ਸਾਡੀ ਸਭ ਤੋਂ ਵੱਡੀ ਕੋਰਟ ਹੈ, ਤੇ ਜੇ ਤਖਤ ਸਾਹਿਬ ਦੇ ਉੱਤੇ ਪੱਖ ਪੇਸ਼ ਕਰਤਾ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ 'ਚ, ਕਹਿੰਦੇ ਇਹ ਵੀ ਮਰਿਆਦਾ ਦੀ ਉਲੰਘਣਾ ਕਰਦੀ। ਇਹ ਵੀ ਮੇਰੇ ਤੇ ਦੋਸ਼ ਲੱਗਿਆ ਉਸ ਰਿਪੋਰਟ ਦੇ ਵਿੱਚ ਕਿ ਇਹਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੰਜ ਪਿਆਰਿਆਂ ਦੇ ਸਨਮੁਖ ਆਪਣਾ ਪੱਖ ਪੇਸ਼ ਕਰਕੇ ਬਹੁਤ ਵੱਡਾ ਗੁਨਾਹ ਕੀਤਾ, ਗੁਨਾਹ ਲਿਖਿਆ, ਗੁਨਾਹ ਕੀਤਾ। ਔਰ ਸਾਰੇ ਮੀਡੀਆ ਦੇ ਵਿੱਚ ਸਾਰਿਆਂ ਨੇ ਉਹ ਪ੍ਰੋਸੀਡਿੰਗਸ ਜਿਹੜੇ ਮੈਂ ਬੋਲਿਆ ਕਿ ਉਹ ਸਾਰਿਆਂ ਨੇ ਦੇਖੀ। ਪੰਥ ਦੱਸਦੇ ਕੀ ਗੁਨਾਹ ਹੈ। ਜੇ ਸਿੱਖ ਦੇ ਕਿਸੇ ਬੱਜਰ ਕਿਰਾਏ ਦਾ ਦੋਸ਼ ਲੱਗ ਜਾਂਦਾ ਤੇ ਪੰਨਿਆਂ ਪੈਰਾਂ ਦੇ ਪੇਸ਼ ਹੁੰਦਾ, ਆਪਣਾ ਪੱਖ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੱਖਦਾ, ਕਿੱਥੇ ਜਾਊਗਾ? ਕਿੱਥੇ ਆਪਣੇ ਪੱਖ ਰੱਖੀਏ ਅਸੀਂ ਆਪਣਾ ਘਰ? ਕਿਸੇ ਲੀਡਰ ਕੋਲੇ ਜਾਈਏ ਜਾਂ ਇਹਨਾਂ ਦੇ ਅੱਗੇ ਗੋਡੇ ਟੇਕੀਏ ਵੀ ਸਾਨੂੰ ਮਾਫ ਕਰੋ? ਬਸ 3 ਮੈਂਬਰੀ ਕਮੇਟੀ ਕੋਲੇ ਮੈਂ ਨਹੀਂ ਪੇਸ਼ ਹੋਇਆ ਕਿਉਂਕਿ ਮਸਲੇ ਜਥੇਦਾਰ ਸੀ, ਔਰ ਜਥੇਦਾਰ ਦੇ ਕੌਮੀ ਦੀ ਤੋਹੀਨ ਸੀ। 3 ਮੈਂਬਰਾਂ ਦੇ ਸਾਹਮਣੇ ਪੇਸ਼ ਹੋ ਕੇ ਜਿਹੜਾ ਹੈ ਬਿਆਨ ਦੇਣਾ, ਤੇ 3 ਮੈਂਬਰੋ ਜਿਨ੍ਹਾਂ ਬਾਰੇ ਕਦੇ ਫੇਰ ਦੱਸੂਗਾ ਤੁਹਾਨੂੰ ਕੱਲੇ ਕੱਲੇ ਬਾਰੇ ਕਿ ਕਿਸ ਕਰੈਕਟਰ ਦੇ ਜਿਹੜੇ ਨੇ ਉਹ ਮਾਲਕ ਨੇ। ਕਿੰਨੀ ਕਮਾਲ ਦੀ ਗੱਲ ਹੈ। ਸੋ ਸਾਧ ਸੰਗਤ ਜੀ, ਮੈਂ ਫਿਰ ਉਸੇ ਗੱਲ ਤੇ ਹੋਣਾ ਜਿਹੜੀ ਗੱਲ ਮੈਂ ਆਰੰਭ ਕੀਤੀ ਹੈ ਕਿ ਮਸਲਾ ਇਹ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਮਿਲ ਰਹੀ ਹੈ, ਮਸਲਾ ਇਹ ਹੈ ਕਿ ਉਹਨਾਂ ਵੱਲੋਂ ਚੁਣੌਤੀ ਮਿਲ ਰਹੀ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਅਖਬਾਰ ਅਖਵਾਉਣ ਦਾ ਦਾਅਵਾ ਕਰਦੇ ਸੀ। ਸਾਡੀ ਪੰਥਕ ਪਾਰਟੀ, ਸਾਡੀ ਪੰਥਕ ਪਾਰਟੀ। ਅੱਜ ਕਹਿੰਦੇ ਜੀ ਜੇ ਅਕਾਲ ਤਖਤ ਸਾਹਿਬ ਨੇ ਕਿਹਾ ਤੁਸੀਂ ਪੰਥਕ ਪਾਰਟੀ ਹੋ, ਕਹਿੰਦੇ ਨਾ ਜੀ ਸਾਨੂੰ ਪੰਥਕ ਨਾ ਕਹੋ, ਨਾ ਸਾਡੀ ਮਾਨਤਾ ਰੱਖੋ। ਕੂਕਦੇ ਰਹੇ ਕਿ ਸਾਡੀ ਪੰਥਕ ਪਾਰਟੀ ਹੈ ਜੀ, ਸਾਡੀ ਸਿੱਖਾਂ ਦੀ ਪਾਰਟੀ ਹੈ, ਸਾਡੀ ਪੰਥਕ ਪਾਰਟੀ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਤੁਹਾਡੀ ਪੰਥਕ ਪਾਰਟੀ ਹੈ ਔਰ ਪੰਥਕ ਪਾਰਟੀ ਹੋਣ ਦੇ ਨਾਤੇ ਤੁਹਾਡੀਆਂ ਜਿਹੜੀ ਜ਼ਿੰਮੇਵਾਰੀਆਂ ਸੀ ਤੁਸੀਂ ਨਹੀਂ ਨਿਭਾਉਣੀਆਂ ਚਾਹੀਦੀਆਂ ਸੀ। ਕਹਿੰਦੇ ਨਾ ਜੀ ਸਾਨੂੰ ਪੰਥਕ ਪਾਰਟੀ ਨਾ ਕਹੋ, ਅਸੀਂ ਤਾਂ ਸੈਕੂਲਰ ਹਾਂ। ਜੇ ਅਸੀਂ ਮੰਨ ਲਿਆ ਨਾ ਕਿ ਪੰਥਕ ਪਾਰਟੀ ਸਾਡੀ ਮਾਨਤਾ ਰੱਖੋ, ਕਿਹਦੀ ਹੈਰਾਨੀ ਦੀ ਗੱਲ। ਜੇ ਅਕਾਲ ਤਖਤ ਸਾਹਿਬ ਕਹਿੰਦੇ ਮਾਨਤਾ ਰੱਖ ਦੂਗੀ, ਜਦੋਂ ਆਪ ਪਿੰਡ ਜਾ ਕੇ ਕਹਿੰਦੇ ਸੀ ਸਾਡੀ ਪੰਥਕ ਪਾਰਟੀ ਹੈ ਜੀ, ਗੁਰਦੁਆਰਿਆਂ 'ਚ ਮੀਟਿੰਗਾਂ, ਗੁਰਦੁਆਰਿਆਂ ਦੀਆਂ ਸਟੇਜਾਂ ਤੇ ਸਿਆਸੀ ਗੱਲਾਂ, ਉਦੋਂ ਕੋਈ ਗੱਲਬਾਤ ਨਹੀਂ ਸੀ। ਇਹਦਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਿੱਖ ਲਈ ਮੰਨਣਾ ਜ਼ਰੂਰੀ ਹੈ, ਇਹਨਾਂ ਲਈ ਮੰਨਣਾ ਜ਼ਰੂਰੀ ਨਹੀਂ ਹੈ। ਜਥੇਦਾਰਾਂ ਦਾ ਸਤਿਕਾਰ ਕਰਨਾ ਸਿੱਖਾਂ ਲਈ ਜ਼ਰੂਰੀ ਹੈ, ਇਹਨਾਂ ਲਈ ਕੋਈ ਜ਼ਰੂਰੀ ਨਹੀਂ। ਕਿਉਂ? ਕਿਉਂਕਿ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਣ ਲੱਗਦਾ ਹੈ। ਜੇ ਸੰਗਤ ਨੇ ਮਾਣ ਦਿੱਤਾ ਨਾ, ਤੇ ਸੰਗਤ ਜਿਹੜੀ ਹੈ
ਜੇ ਤਾਂ ਚੜਾਇਆ ਉਹਨੇ ਤੇ ਸੰਗਤ ਥੱਲੇ ਵੀ ਲਾ ਸਕਦੀ। ਇਹ ਇਲਮ ਨਹੀਂ ਹੈ ਨਾ ਪੰਥ ਦੇ ਵਿੱਚ ਕਿੰਨੀ ਸ਼ਕਤੀ ਹੈ, ਕਿੰਨੀ ਤਾਕਤ ਹੈ, ਇਹ ਪਤਾ ਨਹੀਂ ਹੈ ਨਾ। ਇਹ ਪੰਥ ਨੇ ਅੰਗੜਾਈ ਵੀ ਲੈ ਲਈ ਨਾ, ਅੰਗੜਾਈ ਇਹਨਾਂ ਦੇ ਸਾਹ ਸੁੱਤੇ ਰਹਿਣੇ, ਇਹਨਾਂ ਦੀ ਸਿਆਸੀ ਮੌਤ ਹੋ ਜਾਣੀ ਹੈ ਜੇ ਪੰਥ ਨੇ ਅੰਗੜਾਈ ਲੈ ਲਈ। ਇਸ ਗੱਲ ਦਾ ਪਤਾ ਨਹੀਂ ਹੈ ਨਾ, ਇਲਮ ਨਹੀਂ ਹੈ ਨਾ। ਇਹ ਸਮਝਦੇ ਪੰਥ ਦਾ ਸੁੱਤਾ ਪਿਆ, ਕਿਹੜਾ ਜਾਗਦਾ ਹੈ। और मैं दसदा जिद्दे अंगड़ाई लै ली ना ਉਹਦੇ ਸਿਆਸੀ ਹਾਸ਼ੀਏ ਤੇ ਧੱਕੇ ਨਾ ਹੋਣ, ਵੈਸੇ ਵੀ ਧੱਕੇ ਪਏ। ਸੋ ਸਾਧ ਸੰਗਤ ਜੀ, ਅੱਜ ਜ਼ਰੂਰਤ ਆ ਗਈ ਅਸੀਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਅਸੀਂ ਸਹੀ ਹੱਥਾਂ ਦੇ ਵਿੱਚ ਦੇਣਾ, ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਸੀਂ ਵਿਸ਼ਵ ਵਿਆਪੀ ਕਰਨਾ ਹੈ ਔਰ ਸਿਆਸੀ ਪਾਰਟੀ ਨੂੰ ਵੀ ਅਸੀਂ ਸਰਮਾਏਦਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਾਉਣਾ। ਸਿਆਸੀ ਪਾਰਟੀ ਨੂੰ ਵੀ ਅਸੀਂ ਸਰਮਾਏਦਾਰਾਂ ਦੇ ਚੁੰਗਲ ਦੇ ਵਿੱਚੋਂ ਆਜ਼ਾਦ ਕਰਾ ਕੇ ਇਹਨੂੰ ਆਮ ਕਿਰਤੀਆਂ ਮਜ਼ਦੂਰਾਂ ਦੀ ਪਾਰਟੀ ਬਣਾਉਣਾ, ਕਿਸਾਨਾਂ ਦੀ ਪਾਰਟੀ ਬਣਾਉਣਾ। ਕਦੇ ਹੋਇਆ ਕਰਦੀ ਸੀ ਕਿਸਾਨਾਂ ਦੀ, ਕਿਰਤੀਆਂ ਦੀ, ਮਜ਼ਦੂਰਾਂ ਦੀ ਪਾਰਟੀ ਹੋਇਆ ਕਰਦੀ ਸੀ। ਔਰ ਸੱਚੀ ਗੱਲ ਹੈ, ਕੁਰਬਾਨੀ ਕਿਰਤੀ ਮਜ਼ਦੂਰ ਕਿਸਾਨ ਇਹੋ ਕਰਦੇ ਹੁੰਦੇ, ਕਿਸਾਨਾਂ ਦੀ ਪਾਰਟੀ ਬਣਾਉਣਾ। ਕਦੇ ਹੋਇਆ ਕਰਦੀ ਸੀ ਕਿਸਾਨਾਂ ਦੀ, ਕਿਰਤੀਆਂ ਦੀ, ਮਜ਼ਦੂਰਾਂ ਦੀ ਪਾਰਟੀ ਹੋਇਆ ਕਰਦੀ ਸੀ। ਔਰ ਸੱਚੀ ਗੱਲ ਹੈ, ਕੁਰਬਾਨੀ ਕਿਰਤੀ ਮਜ਼ਦੂਰ ਕਿਸਾਨ ਇਹੋ ਕਰਦੇ ਹੁੰਦੇ, ਵੱਡੇ ਨਹੀਂ ਕਰਦੇ ਹੁੰਦੇ। ਤਾਂ ਇਹਨਾਂ ਨੇ ਕੈਪਚਰ ਕਰ ਲਿਆ। ਹੁਣ ਅਸੀਂ ਵਾਪਸ ਆਪਣੀ ਪਾਰਟੀ ਨੂੰ ਆਪਣੇ ਹੱਥਾਂ 'ਚ ਲੈ ਕੇ ਆਉਣਾ ਔਰ ਇਹਦੇ ਲਈ ਸੰਗਤ ਦਾ ਸਹਿਯੋਗ ਚਾਹੀਦਾ ਬਹੁਤ ਵੱਡਾ। ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿੰਨੇ ਵੀ ਧੜੇ ਨੇ ਸਿੱਖਾਂ ਦੀ ਸਿਆਸਤ, ਉਹ ਆਪਣਾ ਇੱਕ ਕਾਮਨ ਮਿਨੀਮਮ ਏਜੰਡਾ ਬਣਾ ਕੇ ਪੰਥ ਦੇ ਵਿੱਚ ਵਿਚਰਨਾ ਸ਼ੁਰੂ ਕਰ ਦੇਣ। ਆਪਣੇ ਨਿੱਜੀ ਮਤਭੇਦ ਜਿਹੜੇ ਆ ਉਹ ਭੁਲਾ ਕੇ ਇੱਕ ਕਾਮਨ ਮਿਨੀਮਮ ਏਜੰਡੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਇੱਕ ਦੂਜੇ ਦੀ ਬਦਖੋਈ ਬੰਦ ਕਰ ਦੇਣ। ਜੇ ਅਸੀਂ ਲੜਨਾ ਹੈ ਸਾਮਰਾਜ ਦੇ ਖਿਲਾਫ, ਸਾਮਰਾਜਵਾਦੀਆਂ ਦੇ ਖਿਲਾਫ, ਤੇ ਸਾਨੂੰ ਇੱਕ ਹੋਣਾ ਪਊਗਾ। ਤੇ ਜੇ ਅਸੀਂ ਸਾਰਿਆਂ ਨੇ ਆਪਣੀਆਂ ਆਪਣੀਆਂ ਚੌਧਰਾਂ ਤੇ ਆਪਣੀਆਂ ਆਪਣੀਆਂ ਲਾਲਸਾਵਾਂ ਜਿਹੜੀਆਂ ਨੇ ਰਾਜਨੀਤਿਕ ਨਾਂ ਤੇ ਆ ਗਈਆਂ, ਫਿਰ ਅਸੀਂ ਇਸੇ ਤਰ੍ਹਾਂ ਹੀ ਰਵਾਂਗੇ। ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀ ਪਾਰਟੀ ਨੂੰ ਆਜ਼ਾਦ ਨਹੀਂ ਕਰਾ ਸਕਦੇ। ਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਤੇ ਮਾਨਤਾਵਾਂ ਨੂੰ ਜਿਹੜਾ ਹੈ ਉਹ ਚੁਣੌਤੀ ਦਿੰਦੇ ਰਹਿਣਗੇ, ਚੁਣੌਤੀ ਦਿੰਦੇ ਰਹਿਣਗੇ ਹਮੇਸ਼ਾ। ਸੋ ਸਾਧ ਸੰਗਤ ਜੀ, ਅੱਜ ਜਾਗਣ ਦਾ ਸਮਾਂ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਹੋਣੀ ਹੈ। ਸਹੀ ਨੂੰ ਚੁਣੋ, ਚੰਗੇ ਨੂੰ ਚੁਣੋ। ਮੈਂ ਨਹੀਂ ਕਹਿੰਦਾ ਇਹਨੂੰ ਚੁਣ ਲਓ, ਉਹਨੂੰ ਚੁਣ ਲਓ, ਜਿਹਨੂੰ ਮਰਜ਼ੀ ਚੁਣ ਲਓ, ਲੇਕਿਨ ਚੰਗੇ ਨੂੰ ਚੁਣੋ। ਉਹਨੂੰ ਚੁਣਿਓ ਜਿਹੜਾ ਪੰਥਕ ਪਰੰਪਰਾਵਾਂ ਦੀ ਸਮਝਦਾਰੀ ਰੱਖਦਾ ਹੋਵੇ, ਜਿਹਨੂੰ ਪੰਥਕ ਪਰੰਪਰਾਵਾਂ ਦਾ ਪਤਾ ਹੋਵੇ, ਜਿਹਨੂੰ ਪੰਥਕ ਮਰਿਆਦਾਵਾਂ ਦਾ ਪਤਾ ਹੋਵੇ, ਜਿਹੜਾ ਇਹ ਨਾ ਕਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਉਹਦੀ ਡਿਊਟੀ ਤੱਕ ਹੀ ਹੈ, ਦਰਵਾਜ਼ੇ ਤੱਕ ਹੀ ਹੈ। ਐਸਾ ਨਹੀਂ ਹੋਣਾ ਚਾਹੀਦਾ। ਜਿਹੜਾ ਸਾਡੀਆਂ ਪੰਥਕ ਸੰਸਥਾਵਾਂ ਦਾ ਘੇਰਾ ਤੈਅ ਕਰਨ ਵਾਲਾ ਹੋਵੇ, ਐਸਾ ਨਹੀਂ ਹੋਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਦਾ ਘੇਰਾ ਤੈਅ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਤੈਅ ਕਰਨੇ, ਇਹ ਬਹੁਤ ਵੱਡੀ ਗਲਤੀ ਹੈ, ਬਹੁਤ ਵੱਡਾ ਗੁਨਾਹ ਹੈ। 1925 ਗੁਰਦੁਆਰਾ ਐਕਟ ਜਿਹੜਾ ਹੈ 1925 ਦੇ ਵਿੱਚ ਪਾਸ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਦੇ ਵਿੱਚ ਬਣਾਇਆ। ਐਕਟ ਕਿਵੇਂ ਵੱਡਾ ਹੋ ਗਿਆ? ਸ੍ਰੀ ਅਕਾਲ ਤਖਤ ਸਾਹਿਬ ਐਕਟ ਜਿਹੜਾ ਉਹ ਕਿਵੇਂ ਵੱਡਾ ਹੋ ਗਿਆ? ਐਕਟ ਤਾਂ ਬ੍ਰਿਟਿਸ਼ ਗਵਰਨਮੈਂਟ ਦਾ ਬਣਿਆ। ਸ੍ਰੀ ਅਕਾਲ ਤਖਤ ਸਾਹਿਬ ਵੱਡਾ, ਐਕਟ ਵੱਡਾ ਨਹੀਂ ਹੈ। ਜਿੱਥੇ ਐਕਟ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਮਿਆਨ ਗੱਲ ਆਉਂਦੀ ਹੈ, ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਾ, ਅਸੀਂ ਐਕਟ ਵੱਲ ਨਹੀਂ ਜਾਣਾ। ਉੱਥੇ ਅਸੀਂ ਐਕਟ ਪਾਸੇ ਨਹੀਂ ਜਾਣਾ, ਐਕਟ ਤੇ ਪਾਲਿਸੀ ਨਹੀਂ ਜਾਣਾ। ਔਰ ਹੈਰਾਨੀ ਦੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1956 ਦੇ ਵਿੱਚ ਇੱਕ ਪਾਸ ਕੀਤਾ ਮਤਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਛਪਿਆ, ਉਹਦੇ 'ਚ ਵੀ ਸ਼ਾਇਦ ਹੈ ਤੇ ਹੋਰ ਵੀ ਕਿਤੇ ਮੈਂ ਪੜ੍ਹਿਆ, ਮੇਰੇ ਕੋਲ ਕਾਪੀ ਹੈ ਉਹਦੀ, ਉਹਦੇ 'ਚ ਕਮਾਲ ਦੀ ਗੱਲ ਲਿਖੀ ਹੋਈ ਹੈ। ਉਹ ਕਹਿੰਦੇ ਜਿੱਥੇ ਸੰਵਿਧਾਨ ਸਾਡੀਆਂ ਮਰਿਆਦਾ ਨਾਲ ਟਕਰਾਉਂਦਾ ਹੈ, ਸਾਡੀਆਂ ਪਰੰਪਰਾਵਾਂ ਨਾਲ ਟਕਰਾਉਂਦਾ ਹੈ, ਉੱਥੇ ਸਾਡੇ ਲਈ ਪਰੰਪਰਾਵਾਂ ਤੇ ਮਰਿਆਦਾਵਾਂ ਜਿਹੜੀਆਂ ਉਹ ਅਹਿਮ ਹੈ। ਵੈਸੇ ਕਿਤੇ ਟਕਰਾਉਂਦਾ ਨਹੀਂ ਹੈ, ਮੌਜੂਦਾ ਸੰਵਿਧਾਨ ਕਿਤੇ ਟਕਰਾਉਂਦਾ ਨਹੀਂ ਹੈ। ਇਹਦਾ ਅਸੀਂ ਐਵੇਂ ਸ਼ੋਸ਼ੇਬਾਜ਼ੀ ਕਰਨੀ ਸ਼ੁਰੂ ਕੀਤੀ ਹੋਈ ਹੈ।
ਪਰ ਫਿਰ ਵੀ ਕਹਿੰਦੇ ਜੇ ਕਿਤੇ ਟਕਰਾ ਜਾਂਦਾ ਕਿਸੇ ਨੁਕਤੇ ਦੇ ਉੱਤੇ ਤੇ ਅਸੀਂ ਕਹਿੰਦੇ ਆਪਣੀਆਂ ਪਰੰਪਰਾਵਾਂ ਤੇ ਆਪਣੀਆਂ ਮਰਿਆਦਾਵਾਂ ਜਿਹੜੀਆਂ ਉਹਨਾਂ ਨੂੰ ਤਰਜੀਹ ਦਿਆਂਗੇ। ਸਾਡੇ ਲਈ ਮਰਿਆਦਾਵਾਂ ਤੇ ਪਰੰਪਰਾਵਾਂ ਜਿਹੜੀਆਂ ਨੇ ਉਹ ਤਰਜੀਹੀ ਹੋਣਗੀਆਂ। ਇਹ 60-70 ਸਾਲ ਪਹਿਲਾਂ ਸਿੱਖਾਂ ਦੇ ਪਾਏ ਹੋਏ ਮਤੇ ਹੈ। 70 ਸਾਲ ਪਹਿਲਾਂ ਪਾਏ ਹੋਏ ਸਿੱਖਾਂ ਦੇ ਮਤੇ ਕਿੰਨੇ ਸਿਆਣੇ, ਕਿੰਨੇ ਸੁਲਝੇ ਸਿੱਖ ਸੀ ਉਹ, ਕਿੰਨੇ ਸਿਆਣੇ, ਕਿੰਨੇ ਸਮਝਦਾਰ ਅਕਾਲੀ ਸੀ ਉਹ। ਤੇ ਹੁਣ ਕਹਿੰਦੇ ਜੀ ਐਕਟ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੀਮਾਵਾਂ ਜਿਹੜੀਆਂ ਨੇ ਉਹ ਦਰਵਾਜ਼ੇ ਤੱਕ ਹੀ ਦੱਸਦਾ ਹੈ, ਉਸ ਤੋਂ ਪਰੇ ਨਹੀਂ ਦੱਸਦਾ। ਇਹ ਕਮਾਲ ਦੀ ਗੱਲ। ਮੀਡੀਆ ਦੇ ਵਿੱਚ ਨਾ ਇੱਕ ਲਗਾਤਾਰ ਹੀ 3-4 ਦਿਨ ਤੋਂ ਇੱਕ ਕੈਪਸ਼ਨ ਚੱਲ ਰਹੀ ਹੈ, ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਅਧਿਕਾਰਾਂ ਦਾ ਮਸਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਸੀਮਤ ਹੋ ਸਕਦੇ ਆ ਕਿਉਂਕਿ ਉਹਦੀ ਹੱਦ ਸੀਮਾ ਤੈਅ ਕੀਤੀ ਹੋਈ ਹੈ ਐਕਟ ਨੇ। ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਕਿਉਂ? ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਨੇ ਕੋਈ ਹੱਦ ਤੈਅ ਹੀ ਨਹੀਂ ਕੀਤੀ, ਨਾ ਤੈਅ ਕਰ ਸਕਦਾ ਕੋਈ। ਜੇ ਦੁਨੀਆ ਦੇ ਵਿੱਚ ਵਸਦਾ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਉਹ ਵੀ ਝੁਕਦਾ ਹੈ। ਕਿਤੇ ਤੁਸੀਂ ਹੱਦ ਤੈਅ ਕਰ ਲਓਗੇ ਸ੍ਰੀ ਅਕਾਲ ਤਖਤ ਸਾਹਿਬ ਦੀ? ਕਿੰਨੇ ਹਾਸੋਹੀਣਾ, ਕਿੰਨਾ ਮਜ਼ਾਕੀਆ, ਕਿੰਨਾ ਬੇਵਕੂਫ और बेफकाना भरिया बयान है। स੍ਰੀ अकाल तख्त साहब की हद जी है गुरुद्वारा एक्ट के मुताबिक भाई इथों तक उन्होंने गवाही है मानयोग सिंह सर ज्ञानी रघुवीर सिंह का बयान कहा ही होना ना उन्होंने जाके जो उन्होंने बयान दसिया ही होना ना। ताही उन्होंने कहना कि भाई कल मेरे को एग्जैक्टर के मैंबर आए थे तो उन्होंने मैंने मेरा अधिकार दिते। सिंह साहब का अधिकार नहीं जिते कराया, अकाल तख्त साहब का अधिकार जिते कराया। जथेदार को अकाल तख्त साहब तो वखरा थोड़ी कर सकते, वखरा थोड़ी कर सकते। श्री अकाल तख्त साहब का अधिकार जिते करा के आए 10-12 दिन। पर ऐसे नहीं कि सारे के सारे ਜਿਹੜੇ ਆ ਉਹ ਇਸ ਪਾਸੇ ਵਾਲੇ ਸੀ। 2 ਦਿਨ ਵਿਰੋਧੀ ਧਿਰ ਦੇ ਸਿਆਣੇ ਵੀ ਸੀ, ਉਹਨਾਂ ਨੇ ਵਿਰੋਧ ਵੀ ਕੀਤਾ ਵੀ ਨਹੀਂ ਤੁਸੀਂ ਇਹ ਕਰ ਸਕਦੇ, ਨਹੀਂ ਤੁਸੀਂ ਇਹ ਕਹਿ ਸਕਦੇ, ਨਾ ਤੁਸੀਂ ਇਹ ਕਹੋ। ਇਹਦੇ ਅਰਥ ਬੜੇ ਵੱਡੇ ਜਾਣੇ ਨੇ, ਇਹਦੀ ਵਿਆਖਿਆ ਬੜੀ ਵੱਡੀ ਜਾਣੀ ਹੈ। ਕਦੇ ਸਾਨੂੰ ਨਹੀਂ ਪਰਵਾਹ, ਸਾਨੂੰ ਨਹੀਂ ਪਰਵਾਹ। ਇਹਦੀ ਕਮਾਲ ਦੀ ਗੱਲ। ਸੋ ਸਾਧ ਸੰਗਤ ਜੀ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਨੂੰ ਜਿਹੜਾ ਹੈ ਉੱਚਾ ਚੁੱਕਣ ਦਾ ਵਕਤ ਆ ਗਿਆ। ਉਹਦੀ ਪ੍ਰਭੂ ਸੱਤਾ ਜਿਹੜੀ ਸਾਡੀ ਸੁਤੰਤਰ ਹੋਣ ਦਾ ਪ੍ਰਤੀਕ ਹੈ, ਉਸ ਨੂੰ ਮੁੜ ਜਿਹੜਾ ਹੈ ਉਹ ਬੁਲੰਦੀਆਂ ਵੱਲ ਲਿਜਾਣ ਦਾ ਜਿਹੜਾ ਵਕਤ ਜਿਹੜਾ ਹੈ ਉਹ ਆ ਗਿਆ। ਇਹ ਬਹੁਤ ਥੋੜੇ ਲੋਕ ਨੇ, ਬਹੁਤ ਥੋੜੇ ਗਿਣਤੀ ਦੇ ਨੇ। ਛੱਡੋ ਇਹਨਾਂ ਨੂੰ, ਅਸੀਂ ਕਾਫਲੇ ਬਣਾ ਕੇ ਉੱਠੀਏ, ਕਿਉਂਕਿ ਸੰਸਥਾਵਾਂ ਕੌਮ ਦੀ ਰੀੜ੍ਹ ਦੀ ਹੱਡੀ ਨੇ। ਜੇ ਰੀੜ੍ਹ ਦੀ ਹੱਡੀ ਦਾ ਇੱਕ ਮਣਕਾ ਵੀ ਕਿਤੇ ਸੂਤ ਭਾਜੇ ਨਾਲ ਹਿੱਲ ਜਾਂਦਾ ਨਾ ਤੇ ਲੀਰਾਂ ਨਿਕਲ ਜਾਂਦੀਆਂ, ਲੀਰਾਂ ਨਿਕਲ ਜਾਂਦੀਆਂ ਨੇ ਬੰਦੇ ਦੀਆਂ। ਜੇ ਕਿਤੇ ਇੱਕ ਮਣਕਾ 32 ਮਣਕਿਆਂ ਚੋਂ ਜੇ ਕਿਤੇ ਇੱਕ ਮਣਕਾ ਵੀ ਸੂਤ ਜਿਹੜਾ ਕਿਤੇ ਇੱਧਰ ਉੱਧਰ ਹੋ ਜੇ ਨਾ ਤੇ ਲੀਰਾਂ ਨਿਕਲ ਜਾਂਦੀਆਂ ਨੇ। ਇਹ ਸੰਸਥਾਵਾਂ, ਇਹ ਸੰਪਰਦਾਵਾਂ ਸਾਡੇ ਸਰੀਰ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਨੇ, ਜਿਨ੍ਹਾਂ ਨੂੰ ਹਿਲਾਉਣ ਦਾ ਯਤਨ ਕੀਤਾ ਜਾ ਰਿਹਾ। ਸਭ ਤੋਂ ਵੱਡੇ ਮਣਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਿਲਾਉਣ ਦਾ ਯਤਨ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਕਿ ਇਹ ਮਾੜਾ ਮੋਟਾ ਸੂਤ ਪਾ ਰਹੇ ਨੂੰ ਇੱਧਰ ਉੱਧਰ ਕਰਨ ਤੇ ਸਾਡੀਆਂ ਲੇਰਾਂ ਨਿਕਲਣ, ਸਾਨੂੰ ਇਹਨਾਂ ਦੀਆਂ ਲੇਰਾਂ ਕਢਾ ਦੇਣੀਆਂ ਚਾਹੀਦੀਆਂ, ਸਾਨੂੰ ਇਹਨਾਂ ਦੀਆਂ ਲੇਰਾਂ ਕਢਾ ਦੇਣੀਆਂ ਚਾਹੀਦੀਆਂ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਰੂਪੀ ਰੀੜ੍ਹ ਦੀ ਹੱਡੀ ਦੇ ਮਣਕੇ ਨੂੰ ਖਿਸਕਾਉਣ ਦਾ ਯਤਨ ਕਰਦੇ ਪਏ। ਜਾਗੀਏ, ਉੱਠੀਏ ਔਰ ਚੇਤਨ ਨੂੰ ਹੋਈਏ। ਮੈਨੂੰ ਉਹਨੇ ਪਤਾ ਲੱਗਿਆ, ਕਹਿੰਦੇ ਜੀ ਇਹਨਾਂ ਨੇ ਫੈਸਲਾ ਕਰ ਲਿਆ ਕਿ ਇੱਕ ਹਫ਼ਤਾ ਸਿਰਫ ਤੁਹਾਨੂੰ ਹੀ ਟਾਰਗੇਟ ਕਰਨਾ। ਮੈਨੂੰ ਕਦੋਂ ਟਾਰਗੇਟ ਕਰਨਾ? ਇਹਦੇ ਜੀ ਪਤਾ ਨਹੀਂ, ਕਹਿੰਦੇ ਬਾਅਦ ਫੈਸਲਾ ਕਰ ਲਿਆ ਵੀ ਇੱਕ ਹਫ਼ਤਾ ਤੁਹਾਨੂੰ ਹੀ ਟਾਰਗੇਟ ਕਰਨਾ। ਜਿਵੇਂ ਜਦੋਂ ਟੌੜਾ ਸਾਹਿਬ ਵੱਖਰੇ ਹੋਏ ਸੀ ਨਾ, ਜਾਂ ਵੱਖਰੇ ਕਰ ਦਿੱਤੇ ਗਏ ਸੀ, ਉਦੋਂ ਵੀ ਇਹਨਾਂ ਨੇ ਇਹੋ ਪਾਲਿਸੀ ਦੀ ਬਣਾਈ ਸੀ ਕਿ ਮੁਹੱਲੇ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਬੰਦੇ ਸੀ ਨਾ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਖਿਲਾਫ ਬੋਲੋ। ਬੰਦਿਆਂ ਨੂੰ ਤਾਂ ਛੱਡੋ, ਬੰਦਿਆਂ ਨੂੰ ਤਾਂ ਛੱਡੋ,
चल बंदियां नूं कहता हो, किसी महल्ले के बंदे नूं कहता हो, किसी महल्ले के प्रधान नूं कहता होगा। इन्हां दी फितरत रही है कि तां खुराक खाते कुत्तियां नूं भी कहंदे ने कि रोटी तुहानूं दिंदे आ, हड्डी तुहानूं दिंदे आ, फलाना साडा टारगेट है, फलाना साडा दुश्मन, उन्हां दे खिलाफ भौंको, इत्थों तक चले जांदे। ਤਾਂ ਬੰਦਿਆਂ ਨੂੰ ਵੀ ਕਹਿ ਦੇਣ ਨਾ, ਇਨਸਾਨਾਂ ਨੂੰ ਕਹਿ ਦੇਣ ਵੀ ਭਾਈ ਉਹ ਸਾਡਾ ਦੁਸ਼ਮਣ ਹੈ, ਤੁਸੀਂ ਉਹਦੇ ਖਿਲਾਫ ਬੋਲੋ। ਚੱਲ ਗੱਲ ਚੱਜਦੀ ਹੈ ਯਾਰ, ਬੰਦੇ ਬੰਦਿਆਂ ਦੇ ਖਿਲਾਫ ਬੋਲਦੇ ਹੁੰਦੇ ਆ, ਬੁਲਾ ਰਹੇ ਆ, ਚੱਲ ਕੋਈ ਗੱਲ ਨਹੀਂ। ਮਤਲਬ ਇੱਥੋਂ ਤੱਕ ਚਲੇ ਜਾਂਦੇ ਨੇ, ਗਲੀ ਦੇ ਕੁੱਤਿਆਂ ਨੂੰ ਕਹਿੰਦੇ ਨੇ ਹੱਡੀ ਛੱਡਦੇ ਆ ਤੇ ਤੁਸੀਂ ਉਹ ਫਲਾਣਾ ਬੰਦਾ ਜਾਂਦਾ ਉਹਨੂੰ ਪੈ ਜਾਓ, ਔਰ ਪੈ ਵੀ ਜਾਂਦੇ ਨੇ ਸੰਗ ਪ੍ਰਵਾਲਾਂ ਦੇ ਕੋਲ ਕੋਲ ਕੇ। और संगत ने जवाब देना, संगत नहीं। और खास तौर पर मैं गल करा नौजवानों, अज समा आ गया एक ना सरदार भरपूर सिंह जी बलबीर बड़ी कौम के स्कॉलर, वो कहते सी मंजिलों के बैठे बुजुर्ग जिहड़े ने सियासत करते हैं, कहते हुण वक्त आ गया नौजवानों को सियासत के विच दाखल होना। जिन्ना चिर नौजवान जिहड़े ने वो दाखल नहीं ना होंगे साडे पंथक प्रबंध के विच, उन्हां चिर सुधार की गुंजाइश है। क्योंकि नौजवानों को विजन है, नौजवानों को सोच है, नौजवानों को पढ़ाई है, लिखाई है। इस करके मैं नौजवानों को अपील करूंगा कि आप वध तो वध जिहड़ा है इन्हां संस्थावां दे विच शामिल होना, प्रबंध दे विच शामिल होना। जो नौजवान प्रबंध के विच शामिल हो गए तो तुसी देखो यही श्रोमणी गुरुद्वारा प्रबंधक कमेटी साडी इन्नी माणमती होर संस्था बन जूगी ते किसी नूं भी इस संस्था वाल खास तौर पर जिहड़े है बड़े बड़े कहते कहाउंदे अपने आप नूं खबी खान, उन्हां दी भी हिम्मत नहीं पैनी कि इस संस्था नूं कमजोर करन दा कोई यतन कर सके। जे नौजवान इस संस्था दे विच जिहड़े शामिल हो गए, भागीदार बन गए प्रबंध दे विच, असीं गुरुद्वारा प्रबंध दे विच जिहड़ा है वो शामिल हो अपनी संस्थावां बचाइए, अपने सिद्धांत बचाइए, अपनी मर्यादा बचाइए। हुण गल जिहड़ी है वो सिद्धांतां दी, मर्यादावां दी ते परंपरावां दी। जो सामने दुश्मन हो के साडियां संस्थावां नूं चुनौती दिंदा सी ना, असीं मुकाबला करदा रहे। हुण राखे बहाउण वाले जिहड़े है वो चुनौती दे रहे, इस करके साडे वास्ते होर ज्यादा सोचण दा समय और होर ज्यादा साडे वास्ते जिहड़ा है वो जागण दा समय है। आओ जागिए। मैं इन्ने शब्द ही आप जी को कहने सन कि नौजवान उठे, संस्थावां बचाइए, परंपरावां बचाइए, ये मर्यादा बचाइए। मैं एक बार फिर इस गुरुद्वारा साहिब की प्रबंधक कमेटी का, आप सारी संगत का, उन्होंने नौजवान वीरां का जिन्होंने ये प्रोग्राम आयोजित किया, मैं बहुत बहुत दिल दी गहराइयां उन्होंने धन्यवाद करता। मीडिया का भी बहुत बहुत धन्यवाद जिन्होंने रिकॉर्ड किया सारा, मैं बहुत बहुत दिल दी गहराइयां शुक्र करता। एक बार फिर श्री गुरु गोबिंद सिंह महाराज वालों बख्शी फतेह प्रवान करियो।